ਡਾਗਾ ਤੇ ਉਹਨੇ ਸਿਆ ਫਿਰਦਾ ਕਿਸੇ ਨੇ ਸੰਗਲੀ ਪਾ ਕੇ ਦੇਤਾ। ਆਹੋ ਵੇਖੋ ਚਲੋ ਅੱਲਾ ਕਰੇ ਉਹਨੇ ਕੁੱਤਾ ਫੜਿਆ ਜਾਵੇ ਤੇ ਚਲੋ ਇਹਨਾਂ ਵੱਧ ਉਹ ਕਿੰਨਾ ਲੱਗ ਗਿਆ, ਉਹ ਫੋਨ ਤੇ ਲੱਗ ਗਿਆ ਹੈਗਾ ਵੇਖੋ 1 2 ਤੇ 3। ਹਾਂਜੀ ਲੜ ਬੁਰੇ ਹਾਲ ਕੀਤੇ ਫਿਰ ਤੁਸੀਂ ਇੰਤਜ਼ਾਮ ਨਾਲ ਘਰ ਜਾ ਕੇ ਬਹਿ ਕੇ ਤੇ ਰੋਟੀ ਖਾ ਰਹੇ ਉੱਥੇ ਜੀ। ਮੁਰਗੇ ਨੇ ਚੁੰਝਾਂ ਨੇ ਮਿਲਣਾ ਟੁੱਟ ਗਈਆਂ ਦੋਵਾਂ ਦੀਆਂ ਮਾਰ ਕੇ। ਉਹਦੇ ਸਾਰੇ ਇਹਨਾਂ ਦੇ ਮੋਰੇ ਮੈਨੂੰ ਤਾਂ ਲੱਗਦਾ ਮੋਰੇ ਟੁੱਟ ਗਏ ਇਹਨਾਂ ਦੇ। ਉਹ ਲਹੂ ਲਾਨ ਹੋਏ ਪਏ ਮਾਰ ਕੇ ਇੱਕ ਦੂਜੇ ਨੂੰ। ਉਹ ਵੀ ਤੇ ਇਹ ਵੀ ਇਸ ਜਾਲੀ ਦੇ ਵਿੱਚ ਕੁੱਕੜ ਰਹਿੰਦੇ ਆ ਜੀ। ਤੁਹਾਨੂੰ ਕੱਲ ਦਨਾਨ ਨੇ ਕੀ ਕਿਹਾ ਸੀ ਤੈਨੂੰ ਗੱਲ ਕਿ ਜਦੋਂ ਘਰ ਜਾਣਾ ਇਹਨਾਂ ਨੂੰ ਬੰਦ ਕਰਕੇ ਤਾਲੇ ਲਾ ਕੇ ਜਾਣਾ। ਮੈਂ ਜਾਂਦੇ ਕਿ ਬੰਦ ਕਰ ਦਿੰਦੇ ਇਹਨੂੰ ਖੁੱਲੇ ਰਹਿਣ ਦੇ ਅੱਜ ਘਰ ਜਾਣਾ ਖਾ ਕੇ ਕਰ ਦੇਣਾ ਬਹੁਤ ਟਾਈਮ ਨਾਲ ਮੁੜਿਆ ਇਹਨਾਂ ਆ ਕੇ ਕਰ ਦਿਆਂਗੇ। ਉਹਨਾਂ ਦੇ ਬੁਰੇ ਹਾਲ ਕਰ ਛੱਡੇ ਸਾਰੇ ਲਹੂ ਲਾਨ ਕਰ ਦਿੱਤੀ ਸਾਰੀ ਜਾਲੀ ਵੀ ਤੇ ਮੁਰਗੇ ਆਪ ਵੀ। ਕੱਲ ਹਲੇ ਤੋਤੇ ਹਰ ਗੱਲ ਸਮਝਾਈ ਹੈ ਕਿ ਯਾਰ ਇਹਨਾਂ ਨੂੰ ਨਹੀਂ ਛੱਡਣਾ, ਇਹ ਦੋਵਾਂ ਨੂੰ ਤਾੜ ਕੇ ਘਰ ਫੇਰ ਜਾਣਾ ਆਪਣੀ ਗੈਰ ਮੌਜੂਦ। ਇੱਧਰ ਵੇਖੋ ਸਾਰੀ ਜਾਲੀ ਅੰਦਰੋਂ ਦੀਵਾਰ ਕਲਗੀ ਚੁੰਝਾਂ ਸਾਰੀਆਂ ਉਹ ਪਤਾ ਨਹੀਂ ਕੀ ਹਾਲ ਹੋ ਗਿਆ ਇਹਨਾਂ ਦਾ ਲੜ ਕੇ ਪੱਲਾ ਜਾਣੇ ਕਿਦੋਂ ਦੇ ਲੜਨ ਲੱਗੇ ਆ। ਮੇਰੀ ਤਬੀਅਤ ਨਹੀਂ ਸੀ ਠੀਕ ਮੈਂ ਇਸ ਕਰਕੇ ਲਿਆ ਇਹਨੂੰ ਮੈਂ ਕਿਹਾ ਰੁਕ ਜਾ ਕੁਝ ਖਾ ਕੇ ਗੋਲੀਆਂ ਛੋਲੀਆਂ ਖਾ ਕੇ ਚਾਹ ਪੀ ਕੇ ਤੇ ਮੈਂ ਕਿਹਾ ਫੇਰ ਜਾਂਦੇ ਆ। ਉੱਥੋਂ ਆਏ ਸਿੱਧੇ ਮੋਟੇ ਦੀ ਦੁਕਾਨ ਤੇ ਰੁਕ ਗਏ, ਉਹਨਾਂ ਨੇ ਕੋਈ ਹਿਸਾਬ ਕਿਤਾਬ ਕਰਨਾ ਸੀ। ਉੱਥੇ ਝੱਟ ਟਾਈਮ ਲੱਗ ਗਿਆ ਪਤਾ ਨਹੀਂ ਅੱਲਾ ਜਾਣੇ ਇਹਨਾਂ ਨੂੰ ਕਿੱਥੋਂ ਗਿਆ। ਇਹਨੂੰ ਕਮ ਸੇ ਕਮ 1.5 ਤੋਂ ਪੌਣੇ 2 ਘੰਟੇ ਹੋ ਗਏ। 1.5 ਪੌਣੇ 2 ਘੰਟੇ 'ਚ ਪਤਾ ਨਹੀਂ ਕਿਦੋਂ ਦੇ ਲੜਨ ਲੱਗੇ ਹੋਏ। ਠੀਕ ਆ ਹੁਣ ਜ਼ਿਆਦਾ ਤੁਹਾਨੂੰ ਮੈਂ ਕਲੋਜ਼ ਕਰਕੇ ਨਹੀਂ ਵਿਖਾ ਸਕਦਾ। ਫੁੱਲ ਚੁੰਝ ਵੇਖੋ ਪੂਰੀ ਚੁੰਝ ਤੇ ਆਪਣਾ ਕੀ ਕਹਿੰਦੇ ਆ ਥੱਲੇ ਵਾਲਾ ਹਿੱਸਾ ਜਿਹੜਾ ਉੱਪਰਲਾ ਕਲਗੀ ਤੇ ਸਾਰੀ ਜਿਹੜੀ ਇਹਨਾਂ ਕਿ ਲਹੂ ਲਾਨ ਹੋਏ ਪਏ ਆ ਦੋਵੇਂ ਹੀ, ਉਹ ਵੀ ਤੇ ਇਹ ਵੀ। ਮੈਂ ਇਸੇ ਕਰਕੇ ਕਹਿੰਦਾ ਜੇ ਅਸੀਲ ਮੁਰਗੇ ਰੱਖਣੇ ਤੇ 2 ਰੱਖਣੇ ਹੱਦ ਤੋਂ ਜ਼ਿਆਦਾ ਮੁਸ਼ਕਿਲ ਆ। ਔਰ ਕੱਲ ਮੈਂ ਇਹਨਾਂ ਨੂੰ ਗੱਲ ਕਹੀ ਵੀ ਆ, ਦਨਾਨ ਨੇ ਬੜੇ ਪਿਆਰ ਨਾਲ ਵੀ ਸਮਝਾਇਆ। ਕਹਿੰਦਾ ਜਲਦੀ ਸੀ ਕਿ ਅੱਬੂ ਕਹਿੰਦੇ ਆ ਜਾ ਚੱਲੀਏ ਆਪਣਾ ਆਣ ਕੇ ਬੰਦ ਕਰ ਲਾਂਗੇ। ਅੱਬੂ ਨੇ ਕਿਹਾ ਹੋਣਾ ਕਿ ਰੋਟੀ ਪਾਣੀ ਖਾਵਾਂਗੇ 10-15 ਮਿੰਟਾਂ ਦੇ ਵਿੱਚ ਮੁੜ ਆਵਾਂਗੇ। ਉਹ ਘੰਟੇ 1.5-2 ਦੌਰਾਨ ਮੈਨੂੰ ਨਹੀਂ ਪਤਾ ਕਿੰਨੀ ਦੇਰ ਲੜਦੇ ਰਹੇ ਆ ਕੀ ਸੂਰਤ ਹਾਲ ਬਰਲ ਜੋ ਸਿਚੁਏਸ਼ਨ ਇਹਨਾਂ ਦੀ ਹੈਗੀ ਆ। ਦੇਖ ਕੇ ਨਾ ਕਰੀ ਮੇਰੇ ਆਪਣੇ ਅੱਗੇ ਤਬੀਅਤ ਨਹੀਂ ਠੀਕ ਹੋ ਤਾਂ ਹੋਰ ਪੰਜਾਬੀ ਜਿਹਨੂੰ ਕਹਿੰਦੇ ਤੌਰ ਘੁੰਮ ਗਏ ਕਿਉਂਕਿ ਡੌਗ ਲੜ ਲੈਣ ਅਸੀਂ ਉਹਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਲਾਂਗੇ। ਮੈਨੂੰ ਇਹ ਵੀ ਨਹੀਂ ਪਤਾ ਇਹਨਾਂ ਨੂੰ ਕਰਨਾ ਕੀ ਆ। ਹੁਣ ਉਹੀ ਤਰੀਕਾ ਲਾਉਣ ਲੱਗੇ ਆ ਕਿ ਇਹਨਾਂ ਨੂੰ ਨਮਕ ਵਾਲਾ ਪਾਣੀ ਦੇ ਨਾਲ ਸਾਫ਼ ਸੂਫ ਕਰਦੇ ਆ, ਜ਼ਰਾ ਕੋਈ ਦਵਾਈ ਸ਼ੋਈ ਪਾਰਟੀਨ ਵਗੈਰਾ ਲਾਉਂਦੇ ਆ। ਮੈਨੂੰ ਤੇ ਵੀ ਨਹੀਂ ਪਤਾ ਲੜ ਪੈਣਾ ਨੂੰ ਕਰਨਾ ਕੀ ਇਹਨਾਂ ਨੂੰ ਦੇਣਾ ਕੀ ਇਹਨਾਂ ਨੂੰ ਬੰਦਾ ਕਿ ਇੱਥੇ ਤੂੰ ਚੀਜ਼ ਨੂੰ ਸਮਝਦਾ ਨਹੀਂ ਹੁੰਦਾ ਕਿ ਯਾਰ ਸਮਝੋ ਬਾਹਰ ਹੋ ਗਈ ਗੱਲ ਕਰੀਏਗੀ। ਤੇ ਹੁਣ ਇਹਨੂੰ ਸਮਝਾਈ ਵੀ ਸੀ ਗੱਲ ਤੇ ਬਾਰਾ ਲੱਗੇ ਤੋਂ ਕਦੀ ਗਲਤੀ ਨਹੀਂ ਕਰਨੀ। ਮੁਰਗੇ ਇਕੱਠੇ ਕਦੀ ਵੀ ਆਪਣੀ ਗੈਰ ਮੌਜੂਦਗੀ ਦੇ ਜਿੱਦਾਂ ਨਹੀਂ ਖੋਲਣੇ। ਜੇ ਮਾੜੀ ਜੀ ਵੀ ਕਿੱਲ ਛਿੱਲ ਮਾਰਨ ਦੀ ਗੁੰਜਾਇਸ਼ ਹੁੰਦੀ ਤੇ ਇੱਕ ਤਾਂ ਮਰਿਆ ਪਿਆ ਹੋਣਾ ਸੀਗਾ। ਠੀਕ ਆ ਉਹ ਜਿਹੜਾ ਆਪਣਾ ਕੀ ਕਹਿੰਦੇ ਆ ਸਾਨੂੰ ਆ ਕੇ ਵੇਖਣ ਨੂੰ ਲੱਭਣਾ ਸੀਗਾ ਇੱਕ ਮਰਿਆ ਪਿਆ ਤੇ ਇੱਕ ਜਿੰਦਾ ਪਿਆ ਹੋ ਸਕਦਾ ਦੋਵੇਂ ਹੀ ਮਰ ਜਾਂਦੇ। ਇਗਨੋਰ ਆਜਾ ਮੇਰਾ ਬੱਚਾ ਸ਼ਾਬਾਸ਼ ਆਜਾ 2 ਮਿੰਟ ਮੈਂ ਕਿਹਾ ਚਲੋ ਇਹਦੇ ਨਾਲ ਹੀ ਖੇਡ ਕੇ ਤੇ ਥੋੜਾ ਜਿਹਾ ਆਪਣਾ ਜ਼ੇਨ ਫਰੈਸ਼ ਕਰ ਲਈਏ। ਹਾਂ ਮੇਰਾ ਬੱਚਾ ਮੈਂ ਬਾਹਰ ਕੱਢਦਾ ਹੁਣ ਤੈਨੂੰ ਬਾਹਰ ਕੱਢਦਾ। ਦੇਖੇ ਨਾ ਹੁਣ ਮਾਸ਼ਾਅੱਲਾ ਖੁੱਲੇ ਕੇ ਇਹਦੇ ਵਿੱਚ ਆ ਗਿਆ। ਕਮ ਸੇ ਕਮ ਡੇਲੀ ਵੇਖਣ ਜੋਗਾ ਤੇ ਹੋ ਜਾਏਗਾ ਨਾ ਤੁਹਾਡੇ। ਤੇ ਡੇਲੀ ਇਹਨੂੰ ਛੱਡ ਵੀ ਨਹੀਂ ਸਕਦੇ ਕਿਉਂਕਿ ਇਹਨੂੰ ਜਦੋਂ ਛੱਡਦੇ ਆ ਦੂਸਰੇ ਡੌਗਸ ਇਹਨੂੰ ਦੇਖ ਕੇ ਏਦਾਂ ਪਾਗਲ ਹੋ ਜਾਂਦੇ ਆ। ਮਜਬੂਰਨ ਆ ਫੱਟੀ ਤੇ ਇੱਕ ਹਰਾ ਪੈਪ ਜਿਹੜਾ ਸਾਹਮਣੇ ਮੈਂ ਰੱਖਿਆ ਆ ਸਿਰਫ ਇਹਨਾਂ ਵਾਸਤੇ। ਜਰਾ ਖੁੱਲੀ ਜਗ੍ਹਾ ਨਾ ਤੇ ਉਹ ਆਪਣਾ ਮਾਸ਼ਾਅੱਲਾ ਵੇਖੋ ਸਿੱਧਾ ਖੜਾ ਹੋਇਆ ਤੇ ਛੱਤ ਦੇ ਨਾਲ ਲੱਗ ਗਿਆ ਜੀ। ਇੰਨੀ ਮਾਸ਼ਾਅੱਲਾ ਦੀ ਹਾਈਟ ਆ। ਤੇ ਮੈਂ ਜਰਾ ਛੋਟੇ ਪੱਪੀਆਂ ਦੀ ਵੀਡੀਓ ਬਣਾ ਲਵਾਂ ਜਨਾਬ, ਉਸਮਾਨ ਭਾਈ ਨੂੰ ਭੇਜਣੀ ਹੈ। ਤੇ ਇਧਰ ਸਟੈਲਾ ਦੇ ਕੰਮ ਫਿਰ ਵੇਖ ਲਓ ਜਿੰਨੀ ਵਾਰੀ ਫਟਾ ਲਾ ਕੇ ਢੱਕ ਦਿਆਂਗੇ ਤਾਂ ਕਿ ਕੋਈ ਹੋਰ ਡੌਗ ਗਲਤੀ ਨਾਲ ਇਧਰ ਨਾ ਚੱਲ ਜਾਏ। ਉਨੀ ਦਫਾ ਦੇਖੋ ਤੇ ਫਟਾ ਸਟਿਆ ਹੁੰਦਾ ਇਹਨੇ। ਰੱਖ ਦੁੱਧ ਪਾ ਕੇ ਤੁਰਿਆ ਮੇਰਾ। ਰੋਟੀ ਵੀ ਪਾ ਦੇ ਵਿੱਚ ਬਰੀਕ ਜੀ ਕਰਕੇ। ਲਓ ਜੀ ਉਸਮਾਨ ਭਾਈ ਤੁਹਾਡੇ ਵਾਸਤੇ ਵੀਡੀਓ ਬਣਾ ਰਹੇ ਲੈਦਾ ਕਰਦਾ ਇੱਕ ਸਾਈਡ ਤੇ ਦਾ ਪੈਰ ਬਾਹਰ ਕੱਢ ਕੇ। ਲਓ ਮਾਸ਼ਾਅੱਲਾ ਜੀ ਚੂਚਾ ਵੀ ਆ ਕੇ ਦੁੱਧ ਪੀਣ ਲੱਗ ਪਿਆ। ਪਾ ਦੇ ਵਿੱਚ ਰੋਟੀ ਬਰੀਕ ਕਰਕੇ ਪਾ ਦੇ। ਰੋਟੀ ਵੀ ਖਾ ਲੈਣਗੇ ਥੋੜਾ ਜਿਹਾ ਦੋਸਤੋ। ਰੋਟੀ ਨਾਲ ਇਹ ਹੁੰਦਾ ਕਿ ਪੇਟ ਨੂੰ ਆਸਰਾ ਹੋ ਜਾਂਦਾ ਜਨਾਬ। ਤੇ ਇਹ ਚੈੱਕ ਕਰ ਲਵੋ ਸਾਫ਼ ਕਰਕੇ ਤੇ ਪਾਇਡੀਨ ਲਾ ਕੇ ਤੇ ਹੁਣ ਛੱਡਿਆ ਜੇ। ਸ਼ੁਕਰ ਆ ਕਿ ਚੁੰਝ ਵਗੈਰਾ ਬਚ ਗਈ ਹੈ ਇਹਨਾਂ ਦੀ। ਠੀਕ ਹੈ ਤੇ ਇੱਧਰ ਵੇਖੋ ਆਹ ਕੱਪੜਾ ਰੱਖਿਆ ਜੇ ਸਾਫ਼ ਕਰਕੇ ਤੇ ਮੇਰੇ ਉੱਤੇ ਵੀ ਛਿੱਟੇ ਇਹਨਾਂ ਨੇ ਪਾਏ ਆ। बैटरी फोन की 1% रह गई, बिजली भी चले गई है। और आ देखो पानी का रंग किवें कर दिता जी, कपड़ा भे के हुण जनाब इनू थोड़ा जिहा पानी पिलाया गया तो कुछ अंदर लैके चला, गले जो इन्फेक्शन ना बन जाए यार, टेंशन बन गई है। तो हुण फिर चला उधर वेखो मुर्गे वाल, उन्होंने दूसरे नूं फड़न गया ना तो उहदे वाल फिर नस के चला लड़न वास्ते। इहदा मैं करदा हल पक्का जिहा करके ना कोई। लो जी हुण पट्ठे लै लै जनाब, ठीक है जी। टाल आ तो लै लै पई फस गए विच, राह जाते ना खोल जान। कल रस्सी लै गई, रस्सी पा के बन के लै जी, ठीक है। जिदा ही पट्ठे लैके मेरा वीर असीं पहुंचे हैं, मुर्गी वेखो चुपने चूचे ला गए, कुछ डॉग लिए रोटियां लैके आए, ठीक है। गोश्त सानूं मिलिया सीगा थोड़ा मोटे होना को, इस करके जनाब वाली असीं हुण
ਕੁਛ ਵਾਸਤੇ ਰੋਟੀਆਂ ਲੈ ਕੇ ਆਏ ਜਿਹੜੇ ਰਹਿ ਗਏ ਸੀਗੇ, ਉਹਨਾਂ ਨੂੰ ਨਾਲ ਰੋਟੀਆਂ ਪਾਵਾਂਗੇ। ਤੇ ਆ ਲੈ ਕੇ ਆਏ ਦਹੀਂ, ਪੂਰਾ ਕਿਲੋ ਦਹੀਂ ਹੈ ਮਾਸ਼ਾਅੱਲਾ। ਤੇ ਰਹਿ ਉਹਨੂੰ ਪਾਉਣਾ ਵਾ ਖੋਲ ਕੇ ਨਾ, ਖਰਗੋਸ਼ਨ ਭਲਾ ਕਿੱਦਾਂ ਪਾਉਣਾ, ਉੱਤੋਂ ਪਸਾਉਣੇ ਆ ਉਹ ਫਟਕੜੇ ਦੇ ਵਿੱਚ। ਹੈ ਖੁੱਲੇ ਬਾਹਰ ਹੁੰਦੇ ਮੈਂ ਵੇਖਦਾ, ਚਲੋ ਵੇਖਦਾ ਤੂੰ ਮੈਂ ਵੇਖਦਾ ਕਿ ਤੂੰ ਪੱਠੇ ਪਾ, ਮੈਂ ਰੈਗਨਾ ਨੂੰ ਅੰਦਰ ਦਹੀਂ ਪਾ ਲਾ ਇੰਨਾ ਕੁ ਨੂੰ ਪਹਿਲੇ ਪਾਈਏ ਨਾ, ਚੱਲ ਫਿਰ ਬਾਅਦ ਚ ਪਾਵਾਂਗੇ ਨਾ, ਉਦੋਂ ਅੱਗੇ ਤੁਰਨਾ ਇਹ ਨਾ ਉਹ ਖਾਵੇ ਨਾ ਮੁੜ ਕੇ। ਅੱਗੇ ਇੱਕ ਦਿਨ ਮੈਂ ਪਾਇਆ ਸੀਗਾ ਤੇ ਖਾ ਗਿਆ ਸੀਗਾ, ਤੇ ਮੈਂ ਕਿਹਾ ਅੱਜ ਫਿਰ ਪਾਈਏ, ਗੋਸ਼ਤ ਖਾ ਕੇ ਤੇ ਪੇਟ ਨਾ ਖਰਾਬ ਹੋ ਜਾਂਦਾ। ਲਓ ਜੀ ਮਾਸ਼ਾਅੱਲਾ ਰੈਗਨੋਰ ਤਾਂ ਦਹੀਂ ਖਾ ਰਿਹਾ ਜੇ, ਠੀਕ ਆ, ਕਿਉਂਕਿ ਮੈਂ ਅੱਗੇ ਇੱਕ ਦਿਨ ਵੀ ਪਾਇਆ ਸੀਗਾ ਤੇ ਖਾ ਗਿਆ ਸੀਗਾ। ਅੱਜ ਇਹਦਾ ਗੋਸ਼ਤ ਦਾ ਕੀਤਾ ਜੇ ਨਾਗਾ, ਠੀਕ ਹੈ, ਨਾਗਾ ਕਰਨ ਦਾ ਪੂਰਾ ਕਿਲੋ ਦਹੀਂ ਮਾਸ਼ਾਅੱਲਾ ਨੂੰ ਪਾ ਦੇਣਾ ਆ। ਇਹਦੇ ਨਾਲ ਇਹਦਾ ਹਾਜ਼ਮਾ ਠੀਕ ਰਹੇਗਾ, ਕਿਉਂਕਿ ਕਾਫੀ ਦਿਨ ਅੰਦਰ ਤੜਿਆ ਰਿਹਾ, ਜ਼ਿਆਦਾ ਖੁੱਲਦਾ ਨਹੀਂ ਹੈਗਾ। ਤੇ ਦਹੀਂ ਇੱਕ ਐਸੀ ਚੀਜ਼ ਆ ਜਿਹੜੀ ਹਾਜ਼ਮੇ ਨੂੰ ਫਿੱਟ ਰੱਖਦੀ ਆ, ਠੀਕ ਹੈ, ਤੇ ਅੰਦਰ ਦੀ ਹੀਟ ਜਿਹੜੀ ਆ ਉਹ ਇਹਦੀ ਕਵਰ ਹੋ ਜਾਏਗੀ, ਤੇ ਮਿਹਦੇ ਸ਼ਿੱਦੇ ਦਾ ਮਸਲਾ ਨਿਜ਼ਾਮ ਸ਼ਾਮ ਜਿਹੜਾ ਉਹ ਫਿੱਟ ਹੋ ਜਾਏਗਾ। ਤੇ ਇਸ ਕਰਕੇ ਉਹ ਪਹਿਲੇ ਖਾ ਲੇਗਾ। ਤੂੰ ਕਰਨ ਵੇੜ ਮੈਂ ਇਹਨੂੰ ਖਿਲਾਉਂਦਾ ਵਾ, ਤੂੰ ਦੂਏ ਕੰਮ ਜਿਹੜਾ ਨੂੰ ਪੱਠੇ ਖਰਗੋਸ਼ਾਂ ਨੂੰ ਪਾ ਦੇਣਾ। ਬੱਕਰੀ ਨੂੰ ਪਾਤਾ ਸੀ ਮਾਸ਼ਾਅੱਲਾ, ਬੱਕਰੀ ਦੇ ਹਿੱਸੇ ਤੇ ਪੱਠੇ, ਤੇ ਬੱਕਰੀ ਮੇਰੇ ਖਿਆਲ ਆਪਣੇ ਹਿੱਸੇ ਤੇ ਖਾ ਕੇ ਤੇ ਹੋਰ ਲੱਭ ਰਹੀ ਉਹ ਉਹਨਾਂ ਪੱਠਿਆਂ ਵੱਲ ਵੇਖ ਰਹੀ, ਤੇ ਮੈਂ ਬੱਕਰੀ ਨੂੰ ਹੋਰ ਰੱਖ ਦੇਵਾਂ। ਤੇ ਕੱਲ ਇਹਦੀ ਖੁਰਲੀ ਲੈ ਕੇ ਆਉਣੀ, ਇੱਥੋਂ ਪਤਾ ਕਰਕੇ ਨਹੀਂ ਲੱਭੀ, ਸ਼ਹਿਰ ਵਾਲੀ ਸਾਈਡ ਤੋਂ ਲਿਆਉਣੀ ਪੈਣੀ। ਤੈਨੂੰ ਮੈਂ ਥੋੜੇ ਜਿਹੇ ਨਾ ਹੋਰ ਪਾ ਦੇਵਾਂ ਪੱਠੇ, ਜ਼ਿਆਦਾ ਨਹੀਂ ਸੀ ਪਾਏ, ਜਿੰਨੇ ਕੁ ਹੁਣ ਪਾਉਣ ਲੱਗੇ ਇੰਨੇ ਕੀ ਪਹਿਲੇ ਪਾਏ ਸੀ, ਕਿਉਂਕਿ ਮੈਂ ਖਰਾਬ ਨਾ ਕਰੇ, ਭੁੱਖ ਲੱਗੀ ਹੋਈ ਆ ਉਹਨੂੰ ਹਲੇ, ਹੋਰ ਉਹਨੇ ਖਾਣੇ ਹਜੇ। ਲੈ ਬੱਚੇ ਅਗਰ ਜਿੰਨੇ ਕੁ ਪਾਏ ਸੀ ਨਾ ਉਹਨੇ ਕੁ ਮਾਸ਼ਾਅੱਲਾ ਸਾਰੇ ਹੀ ਖਾ ਗਈ। ਤੇ ਜਿਹਨੂੰ ਵੀ ਦਿਖਾਈ ਹਰ ਬੰਦੇ ਨੇ ਇਹੀ ਦੱਸਿਆ ਜੀ ਇਹ ਪ੍ਰੈਗਨੈਂਟ ਆ, ਇਹ ਸੁਣਿਆ ਵਾਲੀ ਕਿੰਨਾ ਟਾਈਮ ਹੋ ਗਿਆ ਕਿਸੇ ਬੰਦੇ ਨੇ ਨਹੀਂ ਦੱਸਿਆ। ਚਲੋ ਮੈਂ ਕਿਹਾ ਸੁਣੀ ਤੇ ਇੱਥੇ ਸੁਣੀ ਹੈ, ਕਿਹੜਾ ਕਿਤੇ ਨਾ ਜਾਣੀ ਆ। ਤੇ ਨਾਮ ਇਹਦਾ ਜਨਾਬ ਰੱਖਾਂਗੇ ਅਜਵਾ। ਇੱਕ ਦੋਸਤ ਨੇ ਕਮੈਂਟ ਕੀਤਾ ਸੀ, ਉੱਥੇ ਨਾਂ ਇਹਦਾ ਰੱਖਾਂਗੇ ਅਜਵਾ। ਤੋ ਅਸੀਂ ਤਾਂ ਬੜੀ ਅੜਬੜ ਨਾਲ ਟੋਨੀ ਚੱਕਿਆ, ਵੀਡੀਓ ਬਣਾਉਣ ਦਾ ਵੀ ਯਾਦ ਨਹੀਂ ਰਿਹਾ ਭਾਈ, ਮੋਟਰਸਾਈਕਲ ਤੇ ਲੱਦਿਆ ਤੇ ਦੌੜ ਲਾਤੀ ਹੈ। ਆ ਨਾਲ ਵਾਲੇ ਪਿੰਡ ਆਏ ਇੱਥੇ ਜੀ, ਉਹ ਮੁੰਡੇ ਸਾਡੇ ਕੋਲ ਪਹਿਲੇ ਹੋ ਕੇ ਆ ਡੇਰੇ ਦਾ, ਅਰਸਲਾਨ ਭਾਈ ਸਾਡਾ ਕੁੱਤਾ ਖੋਲਿਆ, ਸਾਡੇ ਕੋਲ ਫੜ ਨਹੀਂ ਹੁੰਦਾ, ਗੁਲਟਰ ਗਿਆ ਕੁੱਤਾ। ਤੇ ਅਸੀਂ ਕਿਹਾ ਚਲੋ ਜੇ ਤੁਹਾਨੂੰ ਕਿਤੇ ਤਾੜ 'ਚ ਆ ਗਿਆ ਨਾ ਸਾਨੂੰ ਦੱਸਿਓ, ਅਸੀਂ ਕੁੱਤਾ ਲਿਆਵਾਂਗੇ, ਕੁੱਤੇ ਨਾਲ ਕੁੱਤਾ ਲਾ ਕੇ ਲੜਾ ਕੇ ਫੜ ਲਵਾਂਗੇ। ਅਸੀਂ ਹੁਣ ਜਨਾਬ ਟੋਨੀ ਨੂੰ ਲੈ ਕੇ ਆਏ ਇੱਥੇ, ਭਾਈ ਵਾਰਸ ਹੁਣੀ ਵੀ ਆਏ ਸੀ ਇਕੱਠੇ, ਅਸੀਂ ਐ ਨੂੰ ਆ ਗਏ। ਮੁੰਡਾ ਕਹਿੰਦਾ ਜਿੱਥੇ ਬਰਸਣ 'ਚ ਪਿਆ ਸੀਗਾ, ਬਈ ਦੱਸੋ ਜੇ ਇੱਥੇ ਪਿਆ ਸੀਗਾ ਤੇ ਤੁਸੀਂ ਇਹਨੂੰ ਡੱਕ ਕੇ ਰੱਖਦੇ ਆ ਵੀ, ਇੱਕ ਬੰਦੇ ਨੂੰ ਚਾਹੀਦਾ ਸੀ ਉਹਦੇ ਉੱਤੇ ਛੱਡਦੇ ਵੀ। ਕੁੱਤਾ ਚੱਕਿਆ ਤੇ 10 ਮਿੰਟਾਂ ਦੇ ਇੱਥੇ ਪਹੁੰਚ ਜਾਏ, ਨਾਲ ਐਵੇਂ ਕੋਈ 3-4 ਕਿਲੋਮੀਟਰ ਪੈਂਦਾ ਨਹੀਂ ਹੈਗਾ। ਉਹ ਇਹਨਾਂ ਦਾ ਡੇਰਾ, ਉਹਦਾ ਡੰਗਰ ਜੰਗਰ ਬਾਹਰ ਬੰਨੇ ਜੀ। ਕੁੱਤਾ ਲਿਆਂਦਾ ਕਹਿੰਦਾ ਕਿਸੇ ਕੋਲੋਂ ਮੰਗ ਕੇ ਰਾਖੀ ਰੁਖੀ ਵਾਸਤੇ, ਉਹ ਰੱਸੀ ਚ ਲਾ ਕੇ ਤੇ ਭਾਈ ਖੁੱਲਾ ਫਿਰਦਾ। ਹੁਣ ਮੁੰਡੇ ਨੂੰ ਭੇਜਿਆ, ਹੁਣ ਉਹ ਬੰਦਾ ਜੀ ਫਿਰਨ ਡਿਆ ਕੋਠਿਆਂ ਦੇ ਲਾਗੇ, ਤੇ ਜੇ ਲੱਭ ਗਿਆ ਤੇ ਚਲੋ ਫਿਰ ਛੱਡ ਕੇ ਦੇਖਦੇ ਆ, ਨਾਲੇ ਟੋਨੀ ਦਾ ਥੋੜਾ ਜਿਹਾ ਮੂੰਹ ਸਿੱਧਾ ਕਰਾਉਨੇ ਆ, ਤੇ ਨਾਲ ਚਲੋ ਨਾਲ ਕੁੱਤਾ ਫੜ ਕੇ ਦਿੰਨੇ ਵਿਚਾਰੇ। ਇੱਥੋਂ ਸਪੈਸ਼ਲ ਮੇਰੇ ਡੇਰੇ ਤੇ ਗਿਆ ਅਰਸਲਾਨ ਭਾਈ, ਆਹ ਰੌਲਾ ਬਣਿਆ। ਮੈਂ ਕਿਹਾ ਚਲੋ ਕੋਸ਼ਿਸ਼ ਕਰਦੇ ਆ ਭਰਾਵਾ ਜੇ ਗੱਲ ਬਣ ਜਾਵੇ ਤਾਂ। ਦੇਖੋ ਟੋਨੀ ਦੁੱਧ ਵੀ ਪਿਲਾਈਏ, ਨਾਲੇ ਮੈਂ ਕਿਹਾ ਜਲੇਬੀਆਂ ਵੀ ਸੱਦੋ ਜ਼ਰਾ ਟੈਟ ਜੀਆਂ ਕਰਕੇ ਨਾ, ਦਰਾਣੇ ਤੇ ਹਲਬੜੀ ਦੇਣੀ ਭੱਜ ਗਏ ਆਏ ਜਨਾਬ। ਵੇਖੋ ਚਲੋ ਅੱਲਾ ਕਰੇ ਉਹਨਾਂ ਨੇ ਕੁੱਤਾ ਫੜਿਆ ਜਾਵੇ ਤੇ ਚਲੋ ਇਹਨਾਂ ਵੱਧ ਕਿਹੜੀ ਗੱਲ ਹੋ ਸਕਦੀ ਹੈ। ਨਹੀਂ ਮੈਂ ਕਹਿੰਦਾ ਲਓ ਜੀ ਕੁੱਤਾ ਤੇ ਵੇਖ ਲਿਆ ਜੇ, ਉਹ ਗੁਲਟਰੀਆ ਵੀ ਹੈ ਨਹੀਂ, ਡਾਂਗ ਜਿਹਾ ਕੁੱਤਾ ਵਾ। ਮੈਂ ਤੇ ਕਹਿੰਦਾ ਮੈਨੂੰ ਮਸ਼ਵਰਾ ਦਈਏ ਕਿ ਨਾ ਹੀ ਪੜੋ, ਤਾਂ ਹੀ ਭਾਈ ਡਾਗਿਆ ਤੇ ਡਾਗਾ ਤੇ ਉਹਨੇ ਸਿਆ ਫਿਰਦਾ ਕਿਸੇ ਨੇ ਸੰਗਲੀ ਪਾ ਕੇ ਦੇਤਾ। ਆਹੋ ਉਹ ਗੁਲਟਰੀਆ ਕੁੱਤਾ ਕਿਨੇ ਫ੍ਰੀ ਮੰਗਿਆ ਦੇਤਾ, ਦੇਖ ਹੀ ਲਿਆ ਵਾਰਸ ਸਾਹਿਬ, ਵੇਖ ਲਿਆ ਭਾਈ ਇਹਨਾਂ ਨੂੰ ਡੱਕ ਸੋਹਣੇ। ਆਹੋ ਅਸੀਂ ਐਵੇਂ ਬਿਮਾਰੀ ਦੀ ਹਾਲਤ ਵੀ ਨਸੇ ਭੱਜੇ ਫਿਰਦੇ ਆ, ਇਹਨੂੰ ਕਹਿੰਦੇ ਭਾਈ ਰਹਿਣ ਦੇ, ਮਿਹਰਬਾਨੀ ਕਰੋ ਤੇ ਆਪਾਂ ਚੱਲੀਏ, ਐਵੇਂ ਟੋਨੀ ਦਾ ਵੀ ਜ਼ੋਰ ਕਰਾਉਣਾ। ਅਸੀਂ ਭਾਜੀ ਉਹ ਕੋਠਿਆਂ ਦੀ ਨੁੱਕਰ ਤੋਂ ਮੋਟਰਸਾਈਕਲ ਭਜਾਈ ਆ, ਜੋ ਉਤੋਂ ਦੀ ਪੈ ਆ ਪਿੰਡ ਆਹ ਬੰਦਾ ਜਾਣਦੇ ਹੋ ਉਹ ਇਹਦਾ ਕੀ ਰੱਖਣ ਪਿਆ ਤੂੰ? ਓਏ ਡਾਗਾ ਕਿਸੇ ਡੱਗ ਡਾਗ ਜਿਹਾ ਹੈਗਾ ਤਾਂ ਉਹਨਾਂ ਨੇ ਇੰਜੀ ਵਾਰਾ ਫੜ ਕੇ ਦੇ ਦਿੱਤਾ ਕੁੱਤਾ। ਉਹਨਾਂ ਦੇ ਅਸਲੀ ਕੋਈ ਨਹੀਂ, ਗੁਲਟਰੀਆ ਕੋਈ ਨਹੀਂ ਹੈਗਾ, ਤੁਹਾਨੂੰ ਇਹਨੇ ਭੁਲੇਖਾ ਦਿੱਤਾ। ਤੁਸੀਂ ਕੱਢਦੇ ਟੋਕ ਨਾ ਪਕੌੜੇ। ਹੁਣ ਕਿਹੜੀ ਗਾਈ ਵੇਚੀ ਨਾ ਪੈਸੇ ਲਿਆ ਅਰਸਲਾਨ ਕੋ ਗੁਲਟਰੀਆ ਲੈ ਕੇ ਦਈਏ ਤੈਨੂੰ। ਉਹਨਾਂ ਦੇ ਬੰਦੇ ਡੱਗ ਜਾ ਕੁੱਤਾ, ਇਹਨੂੰ ਦਫਾ ਮਾਰੋ ਪਰੇ, ਉਹਨੇ ਆਪੇ ਚੱਲ ਜਾਣਾ ਉੱਥੇ, ਇਹਨੂੰ ਭਜਾਓ। ਦਫਾ ਮਾਰੋ, ਡੱਗ ਜਾ ਕੇ ਰੱਖੀ ਫੜ ਕੇ ਕਰਨਾ ਭਾਜੀ ਕੀ ਉਹਨਾਂ ਦੱਸੋ। ਉਹ ਨਾ ਬਘਿਆੜੀ ਆ ਨਾ ਗੁਲਟਰੀਆ ਆ। ਹਾਂ ਉਹ ਡੱਗ ਜਾ ਕੁੱਤਾ ਐਵੇਂ ਦਫਾ ਮਾਰ ਮਰਿਆ, ਐਵੇਂ ਤੇਰਾ ਵੀ ਐਵੇਂ ਫੂਕ ਕਢਾਈ ਨਹੀਂ ਭਜਾਇਆ ਤੈਨੂੰ। ਉਹਨਾਂ ਦੇ ਉਹ ਚੰਗੀ ਫਿਰਦੀ ਬਘਿਆੜੀ, ਉਹ ਬਘਿਆੜੀ ਜੀ ਚੰਗੀ ਆ। ਉਹ ਚੰਗੀ ਆ ਅਦਨਾਲ ਮੋਟਰਸਾਈਕਲ ਪਾਗਲ ਕਰਦਾ ਸਾਨੂੰ ਤੂੰ ਕਿੱਥਾ ਤੂੰ ਪੈਂਡਾ ਕਰਾਇਆ ਸਾਡਾ। ਉਦੋਂ ਮਹਿੰਗਾ ਤਾਂ ਅਸੀਂ ਆ 2 ਮੋਟਰਸਾਈਕਲਾਂ ਦਾ ਤੇਲ ਸਾੜਤਾ ਆ, ਉਹ ਕੁੱਤੇ ਤੋਂ ਮਹਿੰਗਾ ਤਾਂ ਅਸੀਂ ਪੈਟਰੋਲ ਸਾੜਤਾ। ਨਹੀਂ ਗਾਂ ਵੀ ਕਿ ਜਲੇਬੀਆਂ ਮੰਗਾ ਲਓ, ਦੁੱਧ ਨਾਲ ਚੋਲਿਆ ਵਾ। ਕੱਲ ਇੱਕ ਬੰਦਾ ਕਹਿੰਦਾ ਰਲਾਲ ਭਾਈ ਦੁੱਧ ਜਲੇਬੀਆਂ ਖਾਓ, ਗਲਾ ਗੁਲਾ ਠੀਕ ਹੋ ਜੂਗਾ। ਹੁਣ ਖਾ ਕੇ ਜਾਂਦੇ ਆ ਨਾ। ਚੱਲੀਏ ਲਓ ਜੀ ਟੋਨੀ ਹੋਣਾ ਬੰਨਿਆ ਜੀ, ਠੀਕ ਹੈ। ਤੇ ਇਹ ਮਾਲ ਡੰਗਰ ਬੈਠਾ ਜੀ ਜਨਾਬ, ਤੇ ਇਹ ਤੁਹਾਡਾ ਭਰਾ ਇਹ ਰੋਨ ਸਾਹਿਬ ਤੇ ਦਨਾਨ ਸਾਹਿਬ ਬੈਠੇ, ਠੀਕ ਹੈ। ਲੈ ਜਲੇਬੀਆਂ ਗਰਮ ਹੀ ਕਢਾ ਕੇ ਲਿਆ ਕਿ ਨਹੀਂ? ਗਰਮ ਹੀ ਲਿਆ ਨਾ, ਬਸ ਠੀਕ ਹੈ, ਗਰਮ ਹੀ ਕਢਾ ਕੇ ਲਿਆਈ ਭਾਈ, ਠੰਡੀਆਂ ਦਾ ਕੋਈ ਫਾਇਦਾ ਨਹੀਂ। ਬਿਸਮਿਲ੍ਲਾ ਜੀ ਵਾਰਸ ਭਾਈ ਆ ਜਾਓ, ਆਓ ਜਲੇਬੀਆਂ ਖਾਈਏ। ਸਾਡੇ ਮੁਕੱਦਰ ਸਾਨੂੰ ਖਿੱਚ ਲਿਆ ਪਤਾ ਨਹੀਂ, ਕੁੱਤਾ ਦੇ ਨਾਲ ਕਾਬੂ ਕੋਈ ਨਹੀਂ ਹੈ। ਕੁੱਤਾ ਮੈਨੂੰ ਦਿੰਨੇ ਉਹਨੂੰ ਕੋਈ ਚੰਗਾ ਜਾ ਯਾਰ, ਇੱਥੇ ਰਾਖੀ ਰੋਕੀ ਵਾਸਤੇ ਨਾ ਜ਼ਰਾ ਕੋਈ ਜਰਾ
ਨਿਜ਼ਾਮ ਨਜ਼ੂਮ ਚੰਗਾ ਚੱਲੇ ਇਹਨਾਂ ਦਾ। ਟੋਨੀ ਵੀ ਸਿੱਧਾ ਹੋ ਗਿਆ, ਟੋਨੀ ਨੇ ਲੱਗਦਾ ਬੰਦਾ ਆ ਗਿਆ, ਲੱਗਦਾ ਕੋਈ ਨਵਾਂ ਸ਼ਿਕਾਰ ਆ ਗਿਆ। ਇਹਨਾਂ ਨੇ ਮਾਸ਼ਾਅੱਲਾ ਆਪਣੀ ਜਗ੍ਹਾ ਬਣਾ ਲਈ, ਸਾਰਾ ਦਿਨ ਬਾਹਰ ਫਿਰਦੇ ਆ ਜੀ ਤੇ ਸ਼ਾਮ ਨੂੰ ਆ ਕੇ ਸਕੂਨ ਨਾਲ ਦੋਵੇਂ ਜਣੇ ਚੜ੍ਹ ਕੇ ਇੱਥੇ ਬਹਿ ਜਾਂਦੇ ਆ। ਦੋਵੇਂ ਜਣੀਆਂ ਵਾ ਮੇਰੇ ਖਿਆਲ, ਜਿਸ ਬੰਦੇ ਨੇ ਵੇਖੀ ਹੈ ਇੱਥੇ ਤੇ ਬਿਲਕੁਲ ਕਲੀਅਰ ਨਜ਼ਰ ਆ ਰਿਹਾ। ਵੇਖੋ ਜ਼ਰਾ, ਹਰ ਬੰਦੇ ਨੇ ਇਹੀ ਕਿਹਾ ਕਿ ਦੋਨੋਂ ਫੀਮੇਲ ਨੇ, ਦੋਨੋਂ ਮਾਦੀਆਂ ਨੇ। ਵੀਰ ਉਸਮਾਨ ਨੇ ਤਾਂ ਸਾਨੂੰ ਨਾਰਮਾਦੀ ਕਰਕੇ ਭੇਜੇ ਸੀ, ਪਰ ਹਲੇ ਦੋਨੋਂ ਹੀ ਮਾਦੀਆਂ ਨੇ। ਹਰ ਬੰਦੇ ਨੇ ਇਹੀ ਕਿਹਾ ਕਿ ਮਾਦੀਆਂ ਨੇ। ਤੁਸੀਂ ਦੱਸੋ ਹੁਣ ਤੇ ਬਹੁਤ ਕਲੀਅਰ ਤੇ ਕਲੋਜ਼ ਜਨਾਬ ਇਹਨਾਂ ਕਲਿੱਪ ਆ, ਨਾਰਮਾਦੀ ਹੈ ਕਿ ਮਾਦੀਆਂ ਨੇ। ਮੈਨੂੰ ਤੇ ਆਹ ਮਾਦੀਆਂ ਲੱਗਦੀਆਂ ਦੋਨੋਂ। ਵੇਖੋ ਮਾਸ਼ਾਅੱਲਾ ਬਗੈਰ ਮਾਂ ਪਿਓ ਤੋਂ ਵੀ ਪਾਲੀ ਗਿਆ ਨਾ, ਅੱਲਾ ਦੇ ਹੁਕਮ ਨਾਲ ਤਕੜਾ ਹੋ ਗਿਆ। ਵਾਲ ਛੱਲ ਘੋਲਾ ਹੈ, ਹੁਣ ਪਤਾ ਨਹੀਂ ਨਾਰਵਾ ਮਾਦੀ ਆ। ਚਲੋ ਕੀ ਪਤਾ ਵੱਡਾ ਹੋ ਕੇ ਕਿਸੇ ਨੇ ਜੋੜਾ ਲਾ ਹੀ ਲਏਗਾ। ਪੂਛ ਬੜੀ ਪਿਆਰੀ ਜਾਂਦੀ ਨਾ, ਜਿਹੜਾ ਲੱਕਾ ਹੁੰਦਾ ਨਾ ਪਿਓਰ, ਵੇਖੋ ਦੀ ਜੰਮਦੇ ਦੀ ਉਹਦੀ ਪੂਛ ਤਾਂ ਹੀ ਆ। ਵੇਖੋ ਮਾਸ਼ਾਅੱਲਾ ਖੂਬਸੂਰਤ ਚੀਜ਼ ਦਾ ਨਿਆਬ ਤੇ ਖੂਬਸੂਰਤ ਚੀਜ਼, ਪਿਓਰ ਵਾਈਟ ਕਲਰ ਦੇ ਵਿੱਚ ਹੀ ਬਣਿਆ ਵੀ। ਉਹ ਤੇਰੀ ਗੰਦਿਆ ਸਾਡੇ ਸਾਹਮਣੇ ਬੈਠ ਕਰ ਦਿੱਤੀ ਓਏ। ਇਹ ਵੇਖੋ ਉਹ ਚੰਗੇ ਭਲੇ ਪੱਠੇ ਖਾਂਦੇ ਪਏ ਨਾ, ਮੈਨੂੰ ਵੇਖ ਕੇ ਅੰਦਰ ਨੱਸ ਚੱਲੇ। ਉਹਨੇ 2 ਖੁੱਡੇ ਬਣਾਤੇ ਇਹਨਾਂ ਦੇ, ਇੱਕ ਸਾਈਡ ਤੇ ਉਧਰ ਤੇ ਇੱਕ ਇਹਨਾਂ ਦਾ ਘਰ ਬਣਾਤਾ ਜੀ। ਉਧਰ ਜਾਣਾ ਉਧਰ ਜਾਣਾ, ਇੱਧਰ ਜਾਣਾ ਇੱਧਰ। ਪੱਠੇ ਤੇ ਪਾਣੀ ਪਾਣੇ ਇੱਥੇ ਸੈਂਟਰ ਦੇ ਵਿੱਚ, ਠੀਕ ਆ। ਇੱਥੇ ਹੁਣ ਖਾਂਦੇ ਪਏ ਸੀ ਪੱਠੇ। ਇੱਧਰ ਕੋਈ ਹੈਗਾ, ਇੱਧਰ ਕੋਈ ਨਹੀਂ ਹੈਗਾ। ਉਹ ਵੜ ਗਿਆ ਅੰਦਰ, ਵੇਖੋ ਠੀਕ ਹੈ ਜੀ। ਹੈ ਉਹ ਮਾਸ਼ਾਅੱਲਾ ਫਿਰਦੇ ਪਏ ਵਿੱਚ, ਨਜ਼ਰ ਆਇਆ ਜੀ। ਹੈ ਰੈਬਿਟ ਹਾਊਸ ਸਾਡਾ ਬਣ ਗਿਆ ਜੀ, ਠੀਕ ਹੈ ਜੀ। 1 2 3 ਤੇ ਚੌਥਾ ਨਜ਼ਰ ਨਹੀਂ ਆ ਰਿਹਾ ਮੈਨੂੰ ਕਿਤੇ। ਇਹ ਵੇਖੋ 1 2 ਤੇ 3, ਚੌਥਾ ਕਿੱਧਰ ਗਿਆ? 3 ਹੀ ਸਾਹਮਣੇ ਨਜ਼ਰ ਆ ਰਿਹਾ। ਪਤਾ ਨਹੀਂ ਵੀਡੀਓ ਦੇ ਵਿੱਚ ਵੀ 3 ਹੀ ਲੱਗ ਰਿਹਾ ਵੀਰਾ ਮੈਨੂੰ। ਦੇਖੋ 6 ਕੰਨ ਤੇ 3 ਹੀ ਲੱਗ ਰਿਹਾ। ਫੋਨ ਅੰਦਰ ਵਾੜ ਕੇ ਦੇਖਦਾ ਹੋਣੀ, ਫੋਨ ਦੇ ਵਿੱਚ ਵੀ 3 ਹੀ ਨਜ਼ਰ ਆ ਰਹੇ ਆ ਜੀ। ਉਹ ਕਿੰਨਾ ਲੱਗ ਗਿਆ, ਉਹ ਫੋਨ ਦੇ ਲੱਗ ਗਿਆ ਹੈਗਾ। ਵੇਖੋ 1 2 ਤੇ 3, ਇੱਕ ਜਿਹੜਾ ਬਰਾਊਨ ਡੱਬਾ ਜਿਹਾ ਉਹ ਨਜ਼ਰ ਨਹੀਂ ਆ ਰਿਹਾ। ਇਹ ਐਂਡ ਤੱਕ 3 ਹੀ ਨਜ਼ਰ ਆ ਰਹੇ ਆ। ਇੱਧਰ ਵੇਖੀ ਇਸ ਸਾਈਡ ਤੇ ਤਾਂ ਨਹੀਂ, ਬਟ ਆ ਕੀ ਪਿਆ? ਅੱਛਾ ਇਹ ਤਾਂ ਕੋਈ ਗੰਦ ਗੁੰਦ ਬੜੀ ਛਾਪਰ ਆ। ਇੱਧਰ ਵੇਖਦਾ ਇਸ ਸਾਈਡ ਤੇ, ਇੱਧਰ ਵੀ ਨਹੀਂ ਹੈਗਾ, ਇੱਧਰ ਵੀ ਨਹੀਂ ਹੈਗਾ ਤੇ ਸਾਹਮਣੇ ਵੀ ਨਹੀਂ ਹੈਗਾ। ਇਹ 3 ਹੀ ਨਜ਼ਰ ਆ ਰਿਹਾ ਇੱਥੇ ਤੱਕ ਤੇ ਸਾਨੂੰ। ਬਿਲਕੁਲ ਸਾਹਮਣੇ ਬੈਠੇ। ਰੋਡ ਕਰ ਦਿੱਤੀ ਹੈ ਬੰਦ, ਠੀਕ ਹੈ ਜੀ, ਪੱਕੀ ਪੱਕੀ। ਇੱਥੋਂ ਵਾਲੀ ਜਗ੍ਹਾ ਪੋਲੀ ਆ, ਕਿੰਨੀ ਨਰਮ ਆ ਜਗ੍ਹਾ। ਵੇਖੋ ਜੀ ਉੱਤੇ ਰੋੜੇ ਲਾ ਦਿੱਤੇ ਆ ਜੀ। ਰੋੜੇ ਲਾ ਕੇ ਤੇ ਬੁਣਾ ਨੇ ਜਨਾਬ ਇਹਨੂੰ ਕਰ ਦਿੱਤਾ ਬੰਦ। ਇੱਧਰ ਵੀ ਰੋੜੇ ਲਾਤੇ ਤਾਂ ਕਿ ਉਹ ਮਾਸ਼ਾਅੱਲਾ ਵੇਖੋ ਇੱਥੇ ਕਿਸੇ ਅੰਡੇ ਦਿੱਤੇ ਆ ਜਾਂ ਦੇਣ ਦੀ ਤਿਆਰੀ ਦੇ ਵਿੱਚ ਆ। ਅੰਡਾ ਦਿੱਤਾ ਹੋਇਆ ਜੀ, ਬੜੀ ਗਲਤ ਜਗ੍ਹਾ ਤੇ ਅੰਡਾ ਦੇ ਦਿੱਤਾ ਤੂੰ। ਇਸੋਂ ਤੇਰਾ ਕਬੂਤਰਾਂ ਨੂੰ ਲੈ ਜਾਣਾ, ਮੁਰਗੀਆਂ ਨੇ ਰਾਹ ਲੈ ਜਾਣਾ ਵੀਰੋ। ਇੱਥੇ ਤਾਂ ਬਹੁਤ ਗਲਤ ਜਗ੍ਹਾ ਅੰਡਾ ਦੇ ਦਿੱਤਾ ਇਹਨੇ। ਚਲੋ ਇਹ 2 ਅੰਡੇ ਆਪਣੇ ਕੰਪਲੀਟ ਕਰ ਲੈਣ, ਇਹਨੂੰ ਚੱਕ ਕੇ ਕਿਸੇ ਬਾਸਕਟ ਦੇ ਵਿੱਚ ਕਰਾਂਗੇ। ਹੈ ਵੀ ਵੇਖੋ ਬੈਠੇ ਆ। ਲਓ ਜੀ ਮਾਸ਼ਾਅੱਲਾ। ਲਓ ਚੌਥਾ ਖਰਗੋਸ਼ ਆ ਬੈਠਾ ਬਾਈ, ਤੈਨੂੰ ਕੁਛ ਜਗ੍ਹਾ ਨਹੀਂ ਲੱਭੀ। ਇਹ ਨਰ ਜੇ ਐਡਾ ਪਿੰਡੋਂ ਲੈ ਕੇ ਨਾ ਨਰ, ਉਹ ਨਰ ਵਾ। ਦੇਖ ਲੈਨੇ ਹੁਣੀ ਨਰ ਵਾ, ਮਾਦੀ ਹੈ। ਮੈਨੂੰ ਤਾਂ ਮੁੰਡਾ ਕਹਿੰਦਾ ਸੀ ਨਰ ਹੀ ਹੋਣਾ ਵਾ। ਅੰਡੇ ਆਹੋ ਫਿਰ ਨਰ ਹੀ ਲੱਗਦਾ। ਦੇਖੋ ਸਿਰ ਦੇ ਅੰਡੇ ਹੁੰਦੇ। ਉਹ ਇੱਥੇ ਚੱਲ ਹਾਂ ਜ਼ਰਾ, ਮਾਂ ਵਰਗੇ। ਉਹ ਟੋਕਰੀ ਦੇ ਵਿੱਚ ਚੜ ਕੇ ਬੈਠਾ, ਤੈਨੂੰ ਹੋਰ ਕੋਈ ਜਗ੍ਹਾ ਨਹੀਂ ਲੱਭੀ? ਨਰ ਹੀ ਲੱਗਦਾ ਹੈ। ਚੱਲ ਬਈ ਇੱਥੇ ਆ ਜ਼ਰਾ, ਪੱਠੇ ਖਾ। ਹੈ ਲੱਗ ਪਿਆ ਮਾਸ਼ਾਅੱਲਾ ਨਾਲ ਹੀ। ਵੇਖੋ ਆਪਾਂ ਰੱਖਦੇ ਹਾਂ, ਸਾਰੇ ਵਿਚਾਰਿਆਂ ਨੂੰ ਭੁੱਖ ਲੱਗੀ ਸੀ, ਪੱਠੇ ਖਾਣ ਲੱਗ ਪਿਆ। ਜਮਨ ਜਿੰਨੇ ਕੁ ਪੱਠੇ ਹੁਣ ਪਾਏ ਸੀ ਨਾ, ਇੰਨੇ ਕੁ ਦਿਨ ਹੋਰ ਲਿਆ ਕੇ ਪਾਓ, ਖਾ ਗਏ ਨੇ। ਰਾਤ ਖਾਂਦੇ ਰਹਿਣਗੇ, ਬਾਕੀ ਬਾਅਦ ਚੱਬੂ ਆ ਕੇ ਵੇਖ ਕੇ ਪਾ ਲੈਣਗੇ। ਉਹ ਜੀ ਮਾਸ਼ਾਅੱਲਾ ਇੱਥੋਂ ਨਾਲੇ ਵਲੌਗ ਦੇ ਵਿੱਚ ਨਜ਼ਰ ਵੀ ਆਇਆ ਕਰਨਗੇ, ਤੇ ਨਾਲੇ ਜੇ ਬੱਚੇ ਦੇਣਗੇ ਤਾਂ ਸਾਨੂੰ ਪਤਾ ਵੀ ਲੱਗ ਜਾਏਗਾ ਕਿ ਬੱਚੇ ਦਿੱਤੇ ਇਹਨਾਂ ਨੇ ਕਿ ਨਹੀਂ। ਥੱਲੇ ਦੇ ਇਹਨਾਂ ਨੇ ਬੁਰੇ ਹਾਲ ਕੀਤੇ ਪਏ ਸੀ। ਦਾਣਾ ਖਤਮ ਹੋ ਗਿਆ ਸੀਗਾ, ਦਾਣਾ ਲੈ ਕੇ ਆਇਆ ਹੈ। ਆਹੋ 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 ਪਾ ਤੂੰ ਮੈਨੂੰ ਨਾ ਦਿਖਾ, ਉਹਨਾਂ ਨੂੰ ਪਾ ਮੇਰਾ ਵੀਰ। ਪਾਪਾ ਖਾਣ ਦੇ ਜ਼ਰਾ, ਉਹਨਾਂ ਨੂੰ ਕਬੂਤਰਾਂ ਨੂੰ ਭੁੱਖ ਲੱਗੀ ਹੋਣੀ ਹੈ। ਰਲਾ ਕੇ ਪਾ, ਰਲਾਇਆ ਨਹੀਂ ਹੋਇਆ ਸਹੀ। ਰਲਾ ਇਹਨੂੰ ਦੁਬਾਰਾ, ਛਾਪਰ ਨੂੰ ਫੜ ਕੇ ਤੇਰਾ ਹਿਲਾ ਚੰਗੀ ਤਰ੍ਹਾਂ ਤੇ ਦਾਣਾ ਪਾ ਇਹਨਾਂ ਨੂੰ ਖਾਣ ਦੇ। ਤੇ ਬਾਕੀ ਨਵਾਂ ਦਾਣਾ ਤਿਆਰ ਕਰਵਾਵਾਂਗੇ, ਇਸ ਕਰਕੇ ਮੈਂ ਥੋੜਾ ਲੈ ਕੇ ਆਇਆ ਸੀਗਾ ਉੱਦਾਂ। ਹਾਂਜੀ ਵੀਰੋ ਦਾਣਾ ਬਣਵਾਉਣਾ ਵਾ, ਠੀਕ ਆ, ਇਹਨਾਂ ਲਈ ਸਪੈਸ਼ਲ। ਮੇਰੀ ਗੱਲ ਹੋਈ ਹਸਨ ਭਾਈ ਦੇ ਨਾਲ, ਉਹਨਾਂ ਨੇ ਜਨਾਬ ਜਿਹੜੀ ਸ਼ਾਇਦ ਦੱਸੀ ਸੀਗੀ, ਆਪਾਂ ਉਸੇ ਤਰੀਕੇ ਦੇ ਨਾਲ ਇਨਸ਼ਾਅੱਲਾ ਇਹਨਾਂ ਲਈ ਖੁਰਾਕ ਤਿਆਰ ਕਰਵਾਵਾਂਗੇ। ਤੇ ਬਾਕੀ ਵੇਖੋ ਇੱਧਰ ਵੀ ਵੱਟੇ ਲਾ ਦਿੱਤੇ ਆ ਜਨਾਬ, ਦੂਸਰੀ ਸਾਈਡ ਤੇ ਵੀ ਵੱਟੇ ਛੱਟੇ ਪੱਤਰ ਛੱਤਰ ਹਰ ਸ਼ਾ ਲਾ ਦਿੱਤੀ ਹੈ ਤਾਂ ਕਿ ਜਾਨਵਰ ਡਿਸਟਰਬ ਨਾ ਹੋਣ। ਤੇ ਥੋੜੇ ਜਿਹੇ ਪੱਠੇ ਕੇ ਖਰਗੋਸ਼ਾਂ ਨੂੰ ਪਾਏ ਸੀਗੇ, ਥੋੜੇ ਜਿਹੇ ਹੁਣ ਫਿਰ ਪਾ ਦੇਣ ਲੱਗੇ ਜਨਾਬ, ਤਾਂ ਕਿ ਇੰਨੇ ਕੁ ਬਹੁਤ ਆ ਬਸ। ਜਦੋਂ ਖਾ ਲੈਣਗੇ ਨਾ ਖਰਾਬ ਨਹੀਂ ਕਰਨਗੇ। ਬਸ ਰੱਖਦੇ ਤੁਸੀਂ ਰੱਖਦੇ, ਬਸ ਰੱਖਦੇ, ਆਪੇ ਬਾਹਰ ਆ ਕੇ ਖਾਣਗੇ ਇੱਥੇ ਜ਼ਰਾ।
ਜਿਸ ਬਾਹਰ ਆਣਗੇ ਨੇ ਇਸੇ ਬਹਾਨੇ ਵਲੌਗ ਤੁਹਾਨੂੰ ਨਜ਼ਰ ਵੀ ਆਇਆ ਕਰਨਗੇ। ਇਹ ਜਿਹੜਾ ਮੈਂ ਖਰਗੋਸ਼ ਫੜ ਕੇ ਤੁਹਾਨੂੰ ਦਿਖਾਇਆ ਸੀ ਮਾਸ਼ਾਅੱਲਾ, ਉੱਥੇ ਇਹਨੇ ਡਰਦੇ ਸੀਗੇ ਤੇ ਹੁਣ ਵੇਖੋ ਬਿਲਕੁਲ ਇਹਨੇ ਮੈਂ ਲਾਈਟ ਲਾ ਕੇ ਕੀਤੀ ਤੇ ਬੜੇ ਮਸਤ ਹੋ ਕੇ ਪੱਠੇ ਖਾ ਰਹੇ ਆ ਜੀ। ਕੱਲ ਇਹਨਾਂ ਨੂੰ ਗਾਜਰਾਂ ਵੀ ਪਈਆਂ, ਵੇਖੋ ਮੂੰਹ ਭਰ ਭਰ ਕੇ ਨਾ ਮਾਸ਼ਾਅੱਲਾ ਲੱਗੇ ਆ ਖਾਣ। ਹੁਣ ਮਜ਼ਾ ਆਇਆ ਕਰੇਗਾ, ਡੇਲੀ ਵਲੌਗ 'ਚ ਵੀ ਤੁਹਾਨੂੰ ਵਿਖਾਇਆ ਕਰਾਂਗੇ। ਦੋਸਤੋ ਆਪਣੇ ਵੀਰ ਅਰਸਲਾਨ ਨੂੰ ਇਜਾਜ਼ਤ ਦਿਓ ਜਨਾਬ, ਗਲਾ ਖਰਾਬ ਸੀ, ਤਬੀਅਤ ਨਹੀਂ ਸੀ ਠੀਕ, ਫਿਰ ਵੀ ਮੈਂ ਆਪਣੇ ਵੀਰਾਂ ਵਾਸਤੇ ਟੁੱਟਿਆ ਫੁੱਟਿਆ ਜਾ ਕੇ ਵਲੌਗ ਬਣਾ ਦਿੱਤਾ ਜੇ ਤੇ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਏਗੀ ਅੱਜ ਦੀ ਵੀਡੀਓ। ਤੇ ਮੁਰਗਿਆਂ ਦਾ ਅਗਰ ਤੋਂ ਨਿਹਾਇਤ ਖਿਆਲ ਕਰਿਆ ਕਰਾਂਗੇ ਤਾਂ ਕਿ ਕਦੀ ਵੀ ਇਹ ਕੰਮ ਦੁਬਾਰਾ ਨਾ ਹੋਵੇ, ਨਹੀਂ ਤੇ ਨੁਕਸਾਨ ਸਾਨੂੰ ਵੇਖਣ ਨੂੰ ਲੱਭੇਗਾ ਜ਼ਰੂਰ। ਤੇ ਇਨਸ਼ਾਅੱਲਾ ਕੋਸ਼ਿਸ਼ ਇਹੀ ਹੈ ਕਿ ਅੱਗੇ ਤੋਂ ਸਾਨੂੰ ਇਹ ਦਿਨ ਨਾ ਹੀ ਵੇਖਣ ਨੂੰ ਮਿਲੇ। ਬੱਕਰੀ ਦਾ ਨਾਮ ਮੈਂ ਫਾਈਨਲ ਕਰ ਦਿੱਤਾ, ਅਜਵਾ ਨਾਂ ਰੱਖ ਦਿੱਤਾ। ਤਾਂ ਜਨਾਬ ਇੱਕ ਦੋਸਤ ਨੇ ਕਮੈਂਟ ਕੀਤਾ ਸੀਗਾ ਕਿ ਆਪ ਸੱਲੱਲਾਹੁ ਅਲੈहि ਵਸੱਲਮ ਨੇ ਬੱਕਰੀਆਂ ਨਾਮ ਦੱਸਿਆ ਸੀਗਾ ਜ਼ਮਜ਼ਮ, ਅਜਵਾ ਤੇ ਇੱਕ ਦੋ ਹੋਰ ਸੀ। ਅਜਵਾ ਨਾਮ ਅੱਛਾ ਲੱਗਾ ਤੇ ਬੱਕਰੀ ਦਾ ਨਾਮ ਅੱਜ ਤੋਂ ਡਨ ਕਰ ਦਿੱਤਾ। ਅਜਵਾ ਅੱਜ ਤੈਨੂੰ ਬੱਕਰੀ ਨਾ, ਅੱਜ ਤੈਨੂੰ ਉਹਦੇ ਨਾਂ ਤੋਂ ਅਜਵਾ ਦੇ ਨਾਮ ਤੋਂ ਹੀ ਪੁਕਾਰਿਆ ਕਰਨਾ। ਔਰ ਆਪਣੇ ਵੀਰ ਅਰਸਲਾਨ ਨੂੰ ਇਜਾਜ਼ਤ ਦਿਓ, ਦੁਆ ਚ ਯਾਦ ਰੱਖਿਓ। ਫਿਰ ਅੱਲਾ ਹਾਫਿਜ਼।